ਕੱਲੀ ਸਰਪੰਚੀ ਨੂੰ ਲੈ ਕੇ ਨਹੀਂ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਵੀ ਅਸੀਂ ਇਕੱਲਾ ਨਾਂ ਦੇ ਨਾਲ ਸਰਪੰਚੀ ਲਾਉਣਾ ਹੈ, ਗੱਡੀ ਅੱਗੇ ਲਿਖਣਾ, ਗੱਡੀ ਦੇ ਅੱਗੇ ਲਿਖਾਉਣਾ ਉਹਦਾ ਆਪਾਂ ਵੀ ਲਿਖਾਵਾਂਗੇ ਜਿਵੇਂ ਜਿੱਦਾਂ ਲੋਕ ਕਹਿੰਦੇ ਹੁੰਦੇ ਨਾ ਵੀ ਸਰਪੰਚੀ ਤੋਂ ਬਾਅਦ ਕਰਨੇ ਦੱਸਣੇ ਆ। ਸੋ ਅਸੀਂ ਇਹ ਪਿੰਡ ਨੇ ਸਾਰੇ ਨਗਰ ਨੇ ਰਲ ਕੇ ਅਸੀਂ ਸਰਪੰਚੀ ਤੋਂ ਬਿਨਾਂ ਕੀਤੇ ਆ। ਪਿੰਡ ਦਾ ਹਾਲ ਦੇਖਣਾ ਕਹਿਣਾ ਲੋਕਾਂ ਨੂੰ ਇਹ ਟਿਚਰਾਂ ਕਰਦਾ, ਆਪਦੇ ਪਿੰਡ ਦਾ ਹਾਲ ਦੇਖਣਾ। ਬਿਲਕੁਲ ਜੀ ਬਿਲਕੁਲ, ਇਹ ਸੱਚੀ ਗੱਲ ਆ। ਇਹ ਗੱਲਾਂ ਹੋਈਆਂ ਆ ਵੀ ਜਦੋਂ ਕੋਈ ਆਉਂਦਾ ਸੀਗਾ ਯਾਰ ਤੁਹਾਡੇ ਪਿੰਡ 'ਚ ਤਾਂ ਸਾਡੇ ਪਿੰਡ ਜਿਹੜੇ ਬੇਘਰ ਆ, ਬੇਜ਼ਮੀਨਾਂ ਵਾਲੇ ਕੁਛ ਗਰੀਬ ਪਰਿਵਾਰ ਆ, ਉਹਨਾਂ ਕੋਲ ਘਰ ਹੈ ਨਹੀਂ। ਜੇ ਘਰ ਹੈ ਵੀ ਤੇ ਜੇ ਇੱਕ ਛੋਟਾ ਜਿਹਾ ਕਮਰਾ ਹੈ, ਇੱਕ ਕਮਰੇ ਦੇ ਵਿੱਚ ਪਰਦੇ ਲਾ ਕੇ ਰਹਿ ਰਹੇ, ਤੁਸੀਂ ਜਾ ਕੇ ਦੇਖੋਗੇ ਨਾ ਤੇ ਅੱਖਾਂ 'ਚੋਂ ਪਾਣੀ ਆ ਜਾਂਦਾ ਵੀ ਇਹੋ ਜਿਹੇ ਪਰਿਵਾਰ ਵੀ ਯਾਰ ਕਿੱਦਾਂ ਗੁਜ਼ਾਰਾ ਕਰ ਰਹੇ ਉੱਤੇ। ਕਿ ਗਰੀਬਾਂ ਦੀ ਵੋਟ ਤੇ ਰਾਜ ਕੀਤੇ ਜਾਂਦੇ ਆ, ਹਾਂਜੀ, ਪਰ ਗਰੀਬਾਂ ਦੀ ਆਵਾਜ਼ ਕੋਈ ਨਹੀਂ ਸੁਣਦਾ। ਪਰ ਮਸਲਾ ਇਹ ਆ ਕਿ ਕੁਝ ਬੰਦਿਆਂ ਦੇ ਸੁਪਨੇ ਹੁੰਦੇ ਆ ਕਿ ਸਰਪੰਚ ਬਣ ਕੇ ਤੇ ਘਰੇ ਸੌਂ ਜਾਓ। ਇਹ ਨਾ ਗਰੀਬ ਲੋਕਾਂ ਦੀ ਗੱਲ ਨਾ ਸੁਣੋ, ਇਹ ਤਾਂ ਐਵੇਂ ਹੀ ਆ, ਇਹਨਾਂ ਤਾਂ ਭਾਈ ਵੋਟ ਪਾ ਦੇਣੀ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। 5 ਵਾਰਡਾਂ ਤੇ 480 ਵੋਟਾਂ ਵਾਲੇ ਪਿੰਡ ਗੋਬਿੰਦਪੁਰ ਦੇ ਵਿੱਚ ਮੌਜੂਦ ਹੈ, ਜ਼ਿਲ੍ਹਾ ਜਲੰਧਰ ਹੈ। ਇਸ ਪਿੰਡ ਦੇ ਵਿੱਚ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਦਾ ਕੀ ਮਾਹੌਲ ਹੈ, ਕਿਹੋ ਜਿਹੀਆਂ ਪਹਿਲਾਂ ਜਿਹੜੀਆਂ ਪੰਚਾਇਤਾਂ ਰਹੀਆਂ ਨੇ ਉਹਨਾਂ ਨੇ ਕੰਮ ਕਿਹੋ ਜਿਹੇ ਕੀਤੇ ਨੇ, ਕਿੰਨਾ ਕੁ ਆਸਾਂ ਨੂੰ ਬੂਰ ਪਿਆ ਹੈ ਪਿੰਡ ਵਾਲਿਆਂ ਦੇ, ਤੇ ਹੁਣ ਜਿਹੜੀ ਨਵੀਂ ਪੰਚਾਇਤ ਚੁਣੀ ਜਾਣੀ ਹੈ ਉਹਦੇ ਲਈ ਕਿਹੋ ਜਿਹੇ ਇਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ, ਰੋਡ ਮੈਪ ਕੀ ਹੈ, ਸਾਰੀ ਗੱਲਬਾਤ ਕਰਾਂਗੇ। ਸੋ ਸਾਰਿਆਂ ਦੇ ਵੱਲ ਜਾਂਦੇ ਆ, ਸਵਾਗਤ ਕਰਦੇ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਬਿਲੰਦ ਸਾਰਿਆਂ ਨੂੰ। ਸਭ ਤੋਂ ਪਹਿਲਾਂ ਦੱਸ ਦਈਏ ਬਾਈ ਹੁਣੀ ਹਾਸਰਸ ਵੀਡੀਓ ਬਣਾਉਂਦੇ ਨੇ, ਅਵਤਾਰ ਨਿੱਜਰ ਹੁਣੀ ਬਾਈ ਇਸੇ ਪਿੰਡ ਦੇ ਰਹਿਣ ਵਾਲੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦਾ ਯੋਗਦਾਨ ਪਿਛਲੇ ਕਾਫੀ ਸਮੇਂ ਤੋਂ ਰਹਿ ਰਿਹਾ ਹੈ ਪੰਚਾਇਤ ਦੇ ਵਿੱਚ, ਆਪਣੇ ਪੱਧਰ ਤੇ ਵੀ, ਪੰਚਾਇਤ ਤੋਂ ਬਾਹਰੀ ਹੋ ਕੇ ਵੀ NRI ਵੀਰਾਂ ਨਾਲ ਰਲ ਕੇ ਪਿੰਡ ਦੇ ਵਿੱਚ ਕਾਫੀ ਕੰਮ ਕਰ ਰਹੇ ਨੇ। ਇਹਨਾਂ ਤੋਂ ਹੀ ਸ਼ੁਰੂ ਕਰ ਲੈਂਦੇ ਆ। ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ, 5 ਸਾਲ ਬਾਅਦ ਜਿਹੜਾ ਸਮਾਂ ਆਉਣਾ ਹੁੰਦਾ ਆ ਗਿਆ, ਸੂਝਵਾਨ ਲੋਕ ਪੜ੍ਹੇ ਲਿਖੇ ਬਹੁਤ ਸਿਆਣੇ ਹੁਣ ਘਰ ਘਰ ਜਾ ਕੇ ਹੱਥ ਜੋੜ ਰਹੇ ਨੇ, ਭਾਈ ਸਾਨੂੰ ਵੋਟ ਪਾਉਣੀ ਹੈ, ਸਾਡਾ ਖਿਆਲ ਰੱਖਣਾ, ਐਂ ਕਰਨਾ, ਓਂ ਕਰਨਾ, ਅਸੀਂ ਤੁਹਾਡੇ ਪੁੱਤ ਭਰਾ ਭਤੀਜੇ ਆ। ਮਾਹੌਲ ਕਿਹੋ ਜਿਹਾ ਆਲੇ ਦੁਆਲੇ? ਸੋ ਮਾਹੌਲ ਮਗਿਆ ਜੀ ਪੂਰਾ। ਹਾਂ ਮਾਹੌਲ ਤਾਂ ਪੂਰਾ ਗਰਮ ਆ, ਪਰ ਪਿੰਡ ਦੇ ਲੋਕ ਜਿਹੜੇ ਆ ਨਾ ਸਿਆਣੇ ਹੋ ਚੁੱਕੇ ਆ ਕੁਛ। ਹੁਣ ਕਈ ਵਾਰੀ ਇਹ ਵੀ ਹੁੰਦਾ ਕਿ ਬੰਦੇ ਨੇ ਥਾਣਿਆ ਹੁੰਦਾ ਕਿ ਮੈਂ ਸਰਪੰਚ ਬਣਨਾ ਬਸ। ਠੀਕ ਹੈ। ਸੋ ਮੈਂ ਕਹਿੰਦਾ ਵੀ ਕੱਲੀ ਸਰਪੰਚੀ ਨੂੰ ਲੈ ਕੇ ਨਹੀਂ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਵੀ ਅਸੀਂ ਇਕੱਲਾ ਨਾਂ ਦੇ ਨਾਲ ਸਰਪੰਚੀ ਲਾਉਣਾ ਹੈ, ਗੱਡੀ ਅੱਗੇ ਲਿਖਣਾ, ਗੱਡੀ ਦੇ ਅੱਗੇ ਲਿਖਾਉਣਾ ਉਹਦਾ ਆਪਾਂ ਵੀ ਲਿਖਾਵਾਂਗੇ ਜਿਵੇਂ। ਸੋ ਉਹ ਚੀਜ਼ ਨੂੰ ਲੈ ਕੇ ਨਹੀਂ ਆਉਣਾ ਚਾਹੀਦਾ। ਸੋ ਅਸੀਂ ਇਹ ਸਰਪੰਚੀ ਬਾਰੇ ਸੋਚਿਆ ਨਹੀਂ ਸੀ ਅਸੀਂ। ਸੋ ਆਪਣੇ ਭਾਜੀ ਸਰਪੰਚ ਸਾਹਿਬ, ਪੰਚ, ਸਾਰੇ ਮੈਂਬਰ ਪੰਚਾਇਤ ਵੀ ਆਪਣੇ ਨਾਲ ਰਹੀ। ਸੋ ਅਸੀਂ ਜਦੋਂ ਪਹਿਲਾਂ ਪਿੰਡ ਅੱਜ ਇਸ ਜਗ੍ਹਾ ਤੇ ਆਪਾਂ ਖੜੇ ਆ ਨਾ, ਇਸ ਜਗ੍ਹਾ ਤੇ ਵੀ ਫੁੱਟ ਪਾਣੀ ਹੁੰਦਾ ਸੀ। ਸੋ ਅਸੀਂ ਕੋ ਸਰਕਾਰ ਵੱਲੋਂ ਜਦੋਂ ਕੰਮ ਬੰਦ ਕਰ ਦਿੱਤੇ ਗਏ, ਤਕਰੀਬਨ 2 ਸਾਲ ਤੋਂ ਸਾਡੇ ਪਿੰਡ ਦੇ ਵਿੱਚ 1 ਵੀ ਰੁਪਈਆ ਨਹੀਂ ਲੱਗਾ, ਬਿਲਕੁਲ 2-2.5 ਸਾਲ। ਕਿਉਂ ਨਹੀਂ ਲੱਗਾ? ਇਹਦਾ ਕਾਰਨ ਕੀ ਹੈ? ਕੋਈ ਪਾਰਟੀਬਾਜ਼ੀ ਦੀ ਗੱਲ ਆ ਗਈ ਜਾਂ ਫਿਰ ਕੋਈ ਤੁਹਾਡੀ ਤਕਨੀਕੀ ਸਮੱਸਿਆ ਆ ਗਈ? ਹਾਂਜੀ ਕੁਛ ਇਹ ਵੀ ਹੋ ਜਾਂਦਾ ਜੀ। ਪਹਿਲਾਂ ਜਿੱਦਾਂ ਕਈ ਵਾਰੀ ਤਕਰੀਬਨ 6-7 ਵਾਰੀ ਤੇ ਜਦੋਂ ਜਾਣਾ ਕਹਿਣਾ ਸੈਕਟਰੀ ਚੇਂਜ ਹੋ ਗਿਆ, ਵੀਡੀਓ ਚੇਂਜ ਹੋ ਗਿਆ, ਉਹ ਅਸੀਂ ਇਹਨਾਂ ਚੱਕਰਾਂ 'ਚ ਹੀ ਫਿਰਦੇ ਰਹੇ। ਅੱਛਾ ਜੀ। ਸੋ ਅਸੀਂ ਇਹ ਪਿੰਡ ਦੇ ਮੁੰਡਿਆਂ ਨੇ, ਨੌਜਵਾਨਾਂ ਨੇ, ਸਾਰਿਆਂ ਨੇ, ਸੋ NRI ਵੀਰਾਂ ਨੇ ਬਹੁਤ ਸਹਿਯੋਗਦਾਨ ਦਿੱਤਾ। ਸੋ ਅਸੀਂ ਰਲ ਮਿਲ ਕੇ ਸਾਰਿਆਂ ਨੂੰ, ਸਰਪੰਚ ਸਾਹਿਬ ਨੂੰ ਨਾਲ ਲਿਆ ਵੀ ਯਾਰ ਜੇ ਅਸੀਂ ਵੀ ਆਪਣੇ ਤੌਰ ਤੇ ਕੁਝ ਪਿੰਡ ਦਾ ਵਿਕਾਸ ਕਰ ਲਈਏ ਤਾਂ ਕੋਈ ਪ੍ਰੋਬਲਮ ਤਾਂ ਨਹੀਂ। ਸਰਪੰਚ ਸਾਹਿਬ ਕਹਿੰਦੇ ਵੀ ਬਹੁਤ ਵਧੀਆ ਗੱਲ ਆ ਵੀ ਆਪਾਂ ਨੂੰ ਜੇ ਉਧਰੋਂ ਫੰਡ ਨਹੀਂ ਆ ਰਿਹਾ ਜਾਂ ਆਪਣੇ ਅਕਾਊਂਟ ਬੰਦ ਪਏ ਆ, ਸੋ ਆਪਾਂ ਜੇ ਇਦਾਂ ਕਰਦੇ ਹਾਂ ਤਾਂ ਵਧੀਆ ਗੱਲ ਆ। ਸੋ ਅਸੀਂ ਸਾਰੇ ਹੀ ਜਿੰਨੇ ਵੀ NRI ਵੀਰ ਸੀ ਉਹਨਾਂ ਨੂੰ ਰਿਕੁਐਸਟ ਕੀਤੀ, ਸੋ ਪਿੰਡ ਦੇ ਹਾਲਾਤ ਦਿਖਾਏ। ਤਕਰੀਬਨ ਉਹਨਾਂ ਨੇ ਇੰਨੀ ਕੁ ਆਪਣੀ ਸਪੋਰਟ ਕੀਤੀ ਕਿ ਅਸੀਂ ਕਹਿ ਨਹੀਂ ਸਕਦੇ, ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਸੋ ਪਿੰਡ ਦੀ ਜਿਹੜਾ ਨਕਸ਼ਾ ਬਦਲਿਆ ਉਹਨਾਂ ਦੇ ਖਾਤਰ ਬਦਲਿਆ। ਚਾਹੇ ਉਹ ਜੇ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਫੁੱਟ ਪਾਣੀ ਸੀ, ਅੱਜ ਇੰਟਰਲੋਕ ਲੱਗੀ ਪਿੰਡ ਦੀ ਛੱਤ ਆ, ਚਾਹੇ ਉਹ ਪਿੰਡ ਦੇ ਵਿੱਚ ਸ਼ੀਸ਼ੇ ਲਵਾਉਣ ਦਾ ਕੰਮ ਸੀ, ਚਾਹੇ ਉਹ ਆਪਣੇ ਲਾਈਟਾਂ ਸੀ, ਜਾਂ ਉਹ ਵਾਟਰ ਕੂਲਰ ਪਿੰਡ ਦੇ ਵਿੱਚ ਲਵਾਏ ਗਏ 2, ਚਾਹੇ 5 AC ਗੁਰੂ ਘਰ ਲਵਾਏ ਗਏ। ਸੋ ਹੋਰ ਵੀ ਆਪਣੇ ਪੀਰ ਬਾਬੇ ਦੀ ਜਗ੍ਹਾ ਤੇ ਰੋਡ ਸੜਕ ਦਾ ਕੰਮ ਕਰਵਾਇਆ ਗਿਆ। ਸਾਰਾ ਹੀ ਜੋ ਵੀ ਅਸੀਂ ਅੱਗੇ ਹੋਏ, ਪਰ ਸਾਡਾ ਸਾਥ ਦਿੱਤਾ ਸਾਰੇ ਪਿੰਡ ਨੇ, ਸੋ NRI ਵੀਰਾਂ ਨੇ। ਸੋ ਅਸੀਂ ਕੀਤੇ ਕੰਮ। ਅਸੀਂ ਇਹ ਕੰਮ ਜਿੱਦਾਂ ਲੋਕ ਕਹਿੰਦੇ ਹੁੰਦੇ ਨਾ ਵੀ ਸਰਪੰਚੀ ਤੋਂ ਬਾਅਦ ਕਰਨੇ ਦੱਸਣੇ ਆ, ਸੋ ਅਸੀਂ ਇਹ ਪਿੰਡ ਨੇ ਸਾਰੇ ਨਗਰ ਨੇ ਰਲ ਕੇ ਅਸੀਂ ਸਰਪੰਚੀ ਤੋਂ ਬਿਨਾਂ ਕੀਤੇ ਆ
ਇਹ ਕਿਤੇ ਐਂ ਤਾਂ ਨਹੀਂ ਪਹਿਲਾਂ ਹੀ ਕਰਤੇ ਜਿਹੜੇ ਸਰਪੰਚੀ ਮਿਲ ਗਈ ਮੁੜ ਕੇ ਫਿਰ ਗੱਡੀ ਤੇ ਲਿਖਾ ਕੇ ਫਿਰੀ ਜਾਉ। ਨਹੀਂ ਇਹ ਵੀ ਤੁਹਾਡੀ ਗੱਲ ਸਹੀ ਆ, ਪਰ ਇਦਾਂ ਨਾ ਉਸ ਟਾਈਮ ਤੇ ਸਾਨੂੰ ਇਹ ਚੀਜ਼ ਦਾ ਨਹੀਂ ਸੀ। ਅਸੀਂ ਆਪਣੇ ਪਿੰਡ ਦੇ ਹਾਲਾਤ ਦੇਖਦੇ ਸੀ। ਜਦੋਂ ਸਾਡੇ ਪਿੰਡ ਕੋਈ ਦੂਸਰਾ ਬੰਦਾ ਆਉਂਦਾ ਸੀ ਇਹ ਵੀ ਨਮੋਸ਼ੀ ਹੁੰਦੀ ਸੀ ਵੀ ਭਾਈ ਅਵਤਾਰ ਨਿੱਜਰ ਹੈ, ਕੋਈ ਬਾਹਰੋਂ ਬੰਦਾ ਹੀ ਮਿਲਣ ਆ ਗਿਆ, ਕੋਈ ਪਰਿਵਾਰ ਮਿਲਣ ਆ ਗਿਆ, ਉਹਨੇ ਜਦੋਂ ਪਿੰਡ ਦਾ ਹਾਲ ਦੇਖਣਾ ਕਹਿਣਾ ਲੋਕਾਂ ਨੂੰ ਇਹ ਟਿਚਰਾਂ ਕਰਦਾ, ਆਪਦੇ ਪਿੰਡ ਦਾ ਹਾਲ ਦੇਖ। ਬਿਲਕੁਲ ਜੀ ਬਿਲਕੁਲ, ਇਹ ਸੱਚੀ ਗੱਲ ਹੈ। ਇਹ ਗੱਲਾਂ ਹੋਈਆਂ ਆ ਵੀ ਜਦੋਂ ਕੋਈ ਆਉਂਦਾ ਸੀਗਾ ਯਾਰ ਤੁਹਾਡੇ ਪਿੰਡ 'ਚ ਤਾਂ ਇੱਥੇ 1 ਸਾਲ ਤਕਰੀਬਨ ਬੱਟੇ ਪੈ ਰਿਹਾ ਸੜਕ ਤੇ ਖੜ ਖੜ ਗੱਡੀਆਂ ਕਰਨੀਆਂ। ਸੋ ਇਹ ਗੱਲਾਂ ਹੋਈਆਂ ਆ। ਜਦੋਂ ਆਉਣਾ ਕਿਸੇ ਨੇ, ਬਹੁਤ ਬੰਦੇ ਆਉਂਦੇ ਯਾਰ ਤੁਹਾਡੇ ਪਿੰਡ ਤੋਂ ਉੱਤੋਂ ਯਾਰ ਬਾਹਲਾ ਬੁਰਾ ਹਾਲ ਆ। ਸੋ ਅਸੀਂ ਇਸ ਕਰਕੇ ਵੀ ਸਾਰੇ ਪਿੰਡ ਨੇ ਨਾ ਵੀ ਰਲ ਮਿਲ ਕੇ ਵੀ ਯਾਰ ਆਪਾਂ ਕੁਛ ਤਾਂ ਜੇ ਸਰਕਾਰ ਨਹੀਂ ਕਰਦੀ ਤੇ ਆਪਾਂ ਆਪਣੇ ਤੌਰ ਤੇ ਕਰੀਏ। ਸੋ ਸਾਡੇ ਵੀਰ NRI ਜਿਹੜੇ ਬਾਹਰ ਬੈਠੇ ਆ, ਉਹ ਵੀ ਸਾਡੇ ਤਕਰੀਬਨ ਅੱਧਾ ਪਿੰਡ ਬਾਹਰ ਬੈਠਾ। ਠੀਕ ਹੈ। ਸੋ ਉਹਨਾਂ ਤੱਕ ਗੱਲ ਪਹੁੰਚੀ। ਜਦੋਂ ਅਸੀਂ ਪਹਿਲਾਂ ਇੱਥੇ ਵਾਲੇ ਵੀਰਾਂ ਨੇ ਉਦਮ ਚੱਕਿਆ, ਕੁਝ ਕੁ ਕੰਮ ਸ਼ੁਰੂ ਕੀਤੇ, ਜਦੋਂ ਪਿੰਡ ਦਿਆਂ ਨੇ ਦੇਖਿਆ ਵੀ ਯਾਰ ਬਾਹਰਲਿਆਂ ਨੇ ਵੀ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਕਰ ਰਹੇ ਆ, ਸੋ ਉਹਨਾਂ ਨੇ ਫਿਰ ਬਹੁਤ ਸਹਿਯੋਗ ਦਿੱਤਾ। ਫੇ ਅਸੀਂ ਫੇਰ ਤੁਰੇ ਹੀ ਗਏ, ਫੇ ਅਸੀਂ ਰੁਕੇ ਨਹੀਂ। ਸਹੀ ਗੱਲ ਹੈ, ਸਹੀ, ਬਹੁਤ ਚੰਗੀ ਗੱਲ ਹੈ ਬਾਈ। ਜਿੱਦਾਂ ਤੁਸੀਂ ਮਜ਼ਾਕ ਕਰਦੇ ਰਹਿੰਦੇ ਹੋ ਅਕਸਰ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓ ਦੇਖਦੇ ਆ, ਕਿਤੇ ਪਿੰਡ ਦਾ ਮਜ਼ਾਕ ਤਾਂ ਨਹੀਂ ਬਣ ਜੂ ਜਿੱਤਣ ਤੋਂ ਬਾਅਦ? ਨਹੀਂ ਇਦਾਂ ਨਹੀਂ, ਆਪਾਂ ਬਹੁਤ ਕੁਝ ਚੰਗਾ ਸੋਚ ਕੇ ਚੱਲੇ ਆ। ਮਜ਼ਾਕ ਜਿਹੜਾ ਜੇ ਆਪਾਂ ਮੰਨੀਏ ਵੀ ਅਵਤਾਰ ਨਿੱਜਰ ਨੇ ਜਾਂ ਸਾਥੀਆਂ ਨੇ ਸਾਰਿਆਂ ਨੇ ਕਿਹੜੇ ਮੁੱਖ 2-3 ਕੰਮ ਸੋਚੇ ਹੋਏ ਨੇ ਵੀ ਭਾਈ ਆਹ ਤਾਂ ਹਰੇਕ ਹੀਲੇ ਆਉਂਦੇ 5 ਸਾਲਾਂ ਚ ਨਿਬੇੜਨੇ ਹੀ ਨਿਬੇੜਨੇ ਨੇ? ਸੋ ਪਹਿਲਾਂ ਤਾਂ ਜਿਹੜੀ ਸਾਡੇ ਪਿੰਡ ਦੀ ਸਮੱਸਿਆ ਤਕਰੀਬਨ 30 ਸਾਲ ਤੋਂ ਚੱਲਦੀ ਆ ਰਹੀ। ਹਾਂਜੀ। ਸਾਡੇ ਪਿੰਡ ਜਿਹੜੇ ਬੇਘਰ ਆ, ਬੇਜ਼ਮੀਨਾਂ ਵਾਲੇ, ਕੁਝ ਗਰੀਬ ਪਰਿਵਾਰ ਆ, ਉਹਨਾਂ ਕੋਲ ਘਰ ਹੈ ਨਹੀਂ। ਜੇ ਘਰ ਹੈ ਵੀ ਤੇ ਜੇ ਇੱਕ ਛੋਟਾ ਜਿਹਾ ਕਮਰਾ ਹੈ, ਇੱਕ ਕਮਰੇ ਦੇ ਵਿੱਚ ਪਰਦੇ ਲਾ ਕੇ ਰਹਿ ਰਹੇ, ਤੁਸੀਂ ਜਾ ਕੇ ਦੇਖੋਗੇ ਨਾ ਤੇ ਅੱਖਾਂ 'ਚੋਂ ਪਾਣੀ ਆ ਜਾਂਦਾ ਵੀ ਇਹੋ ਜਿਹੇ ਪਰਿਵਾਰ ਵੀ ਯਾਰ ਕਿੱਦਾਂ ਗੁਜ਼ਾਰਾ ਕਰ ਰਹੇ ਉੱਥੇ, ਧੀਆਂ ਪੁੱਤਾਂ ਨੂੰ, ਆਪਣੇ ਮਾਂ-ਬਾਪ ਨੂੰ, ਸਾਰਾ ਟੱਬਰ ਵੀ ਉੱਥੇ ਹੀ ਵਿੱਚੇ ਹੀ 30 ਸਾਲ ਚ ਪੀੜ੍ਹੀ ਬਦਲ ਜਾਂਦੀ ਹੈ। ਹੁਣ 30 ਸਾਲ ਤੁਸੀਂ ਦੱਸ ਰਹੇ ਹੋ, 2-2 3-3 ਪੀੜ੍ਹੀਆਂ ਕਹਿ ਲਓ ਇਕੱਠੀਆਂ ਹੋ ਚੁੱਕਾ ਜੀ। ਇੰਨਾ ਟਾਈਮ ਇਹ ਹੋ ਚੁੱਕਾ ਹੈ। ਆਪਣੇ ਸਰਪੰਚ ਸਾਹਿਬ ਵੀ ਨਾਲ ਆ, ਇੰਨਾ ਟਾਈਮ ਹੋ ਚੁੱਕਾ ਉਹਨਾਂ ਨੂੰ ਮੰਗ ਕਰਦਿਆਂ ਨੂੰ। ਸੋ ਸਾਡੀ ਪਹਿਲ ਦੇ ਆਧਾਰ ਤੇ ਇਸ ਵਾਰ ਇਸੇ ਕਰਕੇ ਸਾਰੇ ਨੌਜਵਾਨ, ਸਾਰੇ ਪਿੰਡ ਸਾਰਾ ਆਪਣਾ ਨਾਲ ਤੁਰਿਆ ਵੀ ਜੋ ਆਪਾਂ ਬਹੁਤ ਕੰਮ ਹੋਏ ਪਿੰਡ 'ਚ, ਹੋਰ ਜੇ ਕੰਮ ਆਪਾਂ ਨਾ ਵੀ ਕਰਾਵਾਂਗੇ ਨਾ ਆਪਣਾ ਸਰ ਜੂਗਾ। ਪਹਿਲਾਂ ਪਿੰਡ ਦਾ ਜਿਹੜਾ ਇਹ ਕੰਮ ਆ, ਜੇ ਇਹ ਕੰਮ ਹੋ ਜਾਂਦਾ ਨਾ ਤਾਂ ਕਹਿ ਲਓ ਵੀ ਸਾਡਾ ਸੁਪਨਾ ਪੂਰਾ ਹੈ। ਸੋ ਸਾਨੂੰ ਇਹ ਸਾਡਾ ਇੱਕ ਕੰਮ ਵੀ ਹੋ ਗਿਆ ਨਾ ਪੰਚਾਇਤ ਦੇ ਵਿੱਚ, ਤੇ ਸਾਨੂੰ ਸਾਡਾ ਮਨ ਖੁਸ਼ ਆ ਵੀ ਅਸੀਂ ਇਹ ਕੰਮ ਕਰਾਤਾ। ਤੇ ਇਹ ਕੰਮ ਕਰਨਾ ਵੀ ਚਾਹੁੰਦੇ ਆ ਵੀ ਅਸੀਂ ਕੁਛ, ਜਿੱਦਾਂ ਸਾਡੇ ਪਿੰਡ ਗਰਾਊਂਡ ਹੈ ਨਹੀਂ, ਜਿਮ ਆ, ਬਿਲਡਿੰਗ ਬਣੀ ਆ, ਸਮਾਨ ਹੈ ਨਹੀਂ। ਅੱਛਾ ਜੀ। ਹਨਾ, ਉਹ ਖਾਲੀ ਆਪਾਂ ਜੇ ਹੁਣ ਤੁਹਾਨੂੰ ਪਤਾ ਆ ਜਿਹੜੇ ਨਸ਼ੇੜੀ ਆ ਉਹ ਤਾਂ ਖਾਲੀ ਬਿਲਡਿੰਗਾਂ ਭਾਲਦੇ ਆ, ਉਹ ਤਾਂ ਗ੍ਰਿਲਾਂ ਵੀ ਲਾ ਕੇ ਲੈ ਗ੍ਰਿਲਾਂ ਵੀ ਲਾ ਕੇ, ਉਹ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ। ਫਿਰ ਉੱਥੇ ਟੀਕੇ ਲੱਗਦੇ, ਉਹ ਟੀਕਿਆਂ ਨਾਲ ਆਪਣੇ ਆਪ ਹੀ ਜਾਣਾ ਜਦੋਂ ਜਿੱਥੇ ਮਸ਼ੀਨਾਂ ਹੈ ਨਹੀਂ, ਜਿਮ ਹੈ ਨਹੀਂ ਜਾਂ ਗਰਾਊਂਡ ਹੈ ਨਹੀਂ। ਪਿੰਡ ਦੇ ਮੁੰਡੇ ਕਬੱਡੀ ਖੇਡਦੇ ਆ, ਕੁਝ ਖੇਡਦੇ ਆ ਜਿਹੜੇ ਉਹ 3-4 ਕਿਲੋਮੀਟਰ ਕੇ ਦੂਸਰੇ ਪਿੰਡ ਜਾ ਕੇ ਖੇਡਦੇ ਆ। ਉਹ ਚੀਜ਼ਾਂ ਨੂੰ ਲੈ ਕੇ ਨਾ ਅਸੀਂ ਕੁਛ ਨਾ ਕੁਛ ਸਾਰਿਆਂ ਨੇ ਰਲ ਕੇ, ਬਹੁਤ ਇਹੋ ਜਿਹੇ ਡਿਸਪੈਂਸਰੀ ਹੈ ਨਹੀਂ ਸਾਡੇ, ਵੀ ਕਈ ਚੀਜ਼ਾਂ ਅਸੀਂ ਸੋਚੀਆਂ ਵੀ ਜਿਹੜੀਆਂ ਆਪਣੇ ਪਿੰਡ ਦੇ ਵਿੱਚ ਆਪਾਂ ਆਉਂਦੇ 5 ਸਾਲ ਚ ਦੇਖਣ ਨੂੰ ਮਿਲ ਜਾਣਗੀਆਂ ਗੋਬਿੰਦਪੁਰ ਪਿੰਡ ਨੂੰ। ਬਹੁਤ ਬਹੁਤ ਧੰਨਵਾਦ। ਇੱਧਰ ਸਾਡੇ ਜਿਹੜੇ ਸਾਬਕਾ ਸਰਪੰਚ ਨੇ ਉਹ ਖੜੇ ਨੇ, ਤੇ ਇੱਧਰ ਨਵੇਂ ਉਮੀਦਵਾਰ ਨੇ ਜਿਹੜੇ ਉਹ ਖੜੇ ਨੇ। ਪਹਿਲਾਂ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਕੋਲ ਚੱਲਦੇ ਆ। ਭਾਈ ਸਾਹਿਬ ਜ਼ਰਾ ਇਸ ਗੱਲ ਤੇ ਚਾਨਣਾ ਪਾਓ ਕਿ ਪਿਛਲੇ 5 ਸਾਲ ਜਿਹੜੇ ਤੁਸੀਂ ਹੰਢਾਏ ਨੇ, ਉਸ ਦੇ ਵਿੱਚ ਅੱਧੀ ਸਰਕਾਰ ਤੁਸੀਂ ਆਮ ਆਦਮੀ ਪਾਰਟੀ ਦੀ ਦੇਖੀ ਹੈ, ਅੱਧੀ ਕਾਂਗਰਸ ਦੀ ਦੇਖੀ ਹੈ। ਜੇ ਤੁਲਨਾ ਕਰਨੀ ਹੋਵੇ ਮੋਟੀ ਕਿ ਸਹਿਯੋਗ ਕਿੱਧਰੋਂ ਵੱਧ ਮਿਲਿਆ ਹੈ, ਜਾਂ ਫਿਰ ਤੁਹਾਨੂੰ ਕੋਈ ਕਮੀ ਪੇਸ਼ੀ ਜਿਹੜੀ ਲੱਗੀ ਹੋਵੇ ਸਰਕਾਰਾਂ ਦੇ ਅੰਦਰ, ਪੈਸੇ ਲਿਆਉਣ ਦੇ ਅੰਦਰ ਜਾਂ ਪ੍ਰਸ਼ਾਸਨ ਦੇ ਅੰਦਰ, ਕਿੱਦਾਂ ਦਾ ਮਾਹੌਲ ਸੀ? ਸਭ ਤੋਂ ਵੱਡੀ ਕਮੀ ਪੇਸ਼ੀ ਇਹ ਹੈ ਜੀ ਮੈਨੂੰ ਲੱਗੀ ਸਰਕਾਰਾਂ ਦੇ ਵਿੱਚ। ਹਾਂਜੀ। ਕਿ ਗਰੀਬਾਂ ਦੀ ਵੋਟ ਤੇ ਰਾਜ ਕੀਤੇ ਜਾਂਦੇ ਆ। ਹਾਂਜੀ। ਪਰ ਗਰੀਬਾਂ ਦੀ ਆਵਾਜ਼ ਕੋਈ ਨਹੀਂ ਸੁਣਦਾ। ਚਾਹੇ ਅਸੀਂ ਉਹ ਕਾਂਗਰਸ ਵੇਲੇ ਲਾ ਲਈਏ, ਚਾਹੇ ਆਮ ਆਦਮੀ ਪਾਰਟੀ ਵੇਲੇ ਲਾ ਲਈਏ, ਹਾਲ ਇੱਕੋ ਜਾਂ ਉਦੋਂ ਪਹਿਲਾਂ ਅਕਾਲੀ ਦਲ ਦਾ ਲਾ ਲਈਏ। ਗਰੀਬਾਂ ਨੂੰ ਬੜਾ ਸੋਹਣੇ ਲਾਰੇ ਲਾਏ ਜਾਂਦੇ ਆ, ਪਰ ਕੀ ਕਰਦਾ ਕੋਈ ਨਹੀਂ। ਹੁਣ ਮੇਰੇ 30 ਸਾਲ ਤੋਂ ਲਾ ਲਓ, ਕੀ ਗੱਲ ਪੰਚਾਇਤਾਂ ਨਹੀਂ ਬਣਦੀਆਂ ਇੱਥੇ? ਸਹੀ ਹੈ। ਪਰ ਘਰੇ ਹੀ ਜਾਓ, ਤੁਹਾਨੂੰ ਅਸੀਂ ਮੌਕਾ ਦਿਖਾ ਲਦੇ, ਝੂਠ ਨਹੀਂ ਬੋਲਦੇ। ਅਵਤਾਰ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਆ ਕਿ ਯਾਰ ਦੇਖ ਕੇ ਰੋਣ ਆਉਂਦਾ ਯਾਰ ਵੀ ਇੱਕ ਘਰ 'ਚ 10 ਜੀ ਆ, ਇੱਕ ਕਮਰਾ, ਟੋਇਲਟ ਬਾਥਰੂਮ, ਲਾਈਨਾਂ ਲੱਗ ਜਾਂਦੀਆਂ ਵਿਚਾਰਿਆਂ ਦੀਆਂ। ਸਵੇਰੇ ਜਾਣਾ ਸਭ ਨੇ ਹੁੰਦਾ, ਕਿਸੇ ਨੇ ਕੰਮ ਤੇ ਜਾਣਾ, ਕਿਸੇ ਨੇ ਕਿਤੇ ਜਾਣਾ। ਉਹ ਯਾਰ ਉਹਨਾਂ ਲੋਕਾਂ ਦਾ ਕੌਣ ਗੱਲ ਸੁਣੂ? ਮੈਂ ਪੂਰੇ ਪੰਜਾਬ ਦੀ ਗੱਲ ਕਰਦਾ। ਇਹ ਕਾਂਗਰਸ ਲਈ ਵੀ ਆ, ਇਹ ਆਮ ਆਦਮੀ ਪਾਰਟੀ ਲਈ ਵੀ ਆ, ਇਹ ਅਕਾਲੀਆਂ ਲਈ ਵੀ ਆ। ਉਹ ਯਾਰ ਇਹਨਾਂ ਨੂੰ ਇੰਨਾ ਨਾਂ ਲਤਾੜੋ, ਇਹਨਾਂ ਦੀ ਗੱਲ ਸੁਣੋ। ਇਹ ਗਰੀਬ ਲੋਕ ਬੜੇ ਦੁਖੀ ਆ। ਮੈਂ ਪਿਛਲੇ 5 ਸਾਲ ਤੋਂ ਇਹ ਮੁੱਦਾ ਉਠਾ ਰਿਹਾ। ਉਹ ਇਹਨਾਂ ਦੀ ਆਵਾਜ਼ ਸੁਣੋ, ਇਹਨਾਂ ਲਈ ਕਰੋ। ਪਰ ਸਾਡੀਆਂ ਸਿਆਸੀ ਮਜਬੂਰੀਆਂ ਸੀ, ਉਹ ਨਹੀਂ ਹੋਣ ਦਿੱਤਾ। ਸਾਨੂੰ ਕੋਈ ਗਿਲਾ ਨਹੀਂ।
ਪਰ ਹੁਣ ਗਿਲਾ ਤਦ ਹੋਊ ਇਹਨਾਂ ਵੋਟਰਾਂ ਨਾਲ ਵੀ ਤੁਸੀਂ ਗੱਲਾਂ ਤਾਂ ਕਰਦੇ ਆ ਵੀ ਸਾਡੇ ਹੱਕ ਮਾਰਦੇ ਆ ਲੋਕ, ਪਰ ਵੋਟ ਪਾਉਣ ਵੇਲੇ ਜੇ ਤੁਸੀਂ ਸੌਂ ਗਏ ਨਾ ਹੁਣ, ਫੇਰ ਤੁਹਾਡੇ ਹੱਕ ਕਿਸੇ ਨੇ ਨਹੀਂ ਦੇਣੇ। ਜਾਗੋ ਤੁਸੀਂ, ਮੈਂ ਪਹਿਲਾਂ ਉਹਨਾਂ ਨੂੰ ਬੇਨਤੀ ਕਰੂੰਗਾ। ਬਾਕੀ ਆ ਸਾਰਾ ਪਿੰਡ ਜਾਗਿਆ ਹੋਇਆ, ਇਹ ਨਾਲ ਆ ਅਸੀਂ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਜਿਹੜਾ ਪਲਾਟਾਂ ਦਾ ਕੰਮ ਆ, ਇਹ ਆਉਣ ਵਾਲੀ ਪੰਚਾਇਤ ਜਿਹੜੀ ਹੁਣ ਬਣਨੀ ਆ, ਸਾਡਾ ਸੁਪਨਾ ਇੱਕੋ ਹੀ ਆ। ਮੇਰੇ ਪਿੰਡ ਦੇ ਵਿੱਚ 90% ਕੰਮ ਹੋ ਗਿਆ। ਆ ਸਾਰੇ ਵੀਰ ਆ, ਕੋਈ ਝੂਠ ਨਹੀਂ ਬੋਲਦਾ, ਸਾਡਾ 100% ਸੀਵਰੇਜ ਹੋ ਗਿਆ। ਠੀਕ ਹੈ ਜੀ, ਕੋਈ ਇੱਥੇ ਨਾਲੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ। ਇੰਟਰਲੋਕ ਸਾਰੇ ਪਿੰਡ 'ਚ ਲੱਗ ਗਈ ਆ। ਬਾਹਰਲੀ ਫਿਰਨੀ ਸਾਡੀ ਲੋਕਾ ਬੱਜਰੀ ਵਾਲੀ ਬਣ ਗਈ ਆ ਜੀ। ਇਹ ਵੀ ਤਾਂ ਹੀ ਹੁੰਦਾ ਜਦੋਂ ਪਿੰਡ ਦੇ ਲੋਕ ਜਾਗਦੇ ਹੁੰਦੇ ਨੇ, ਸਵਾਲ ਕਰਦੇ ਨੇ। ਜਿੱਦਾਂ ਬਾਈ ਹੋਣੀ 4 ਬੰਦੇ ਲੈ ਕੇ ਤੁਹਾਡੇ ਪਿੱਛੇ ਪੈ ਜਾਣਗੇ ਵੀ ਸਰਪੰਚ ਸਾਹਿਬ ਤੁਸੀਂ ਸਰਪੰਚੋਂ ਕੰਮ ਕਿਉਂ ਨਹੀਂ ਹੋਇਆ ਜਾਂ ਕੰਮ ਕਰਾਉਣਾ। ਜਦੋਂ ਲੋਕ ਜਾਗਦੇ ਨੇ ਫਿਰ ਸਰਪੰਚ ਜਾਂ ਪੰਚ ਜਾਂ ਮੰਤਰੀ, ਮੁੱਖ ਮੰਤਰੀ ਤੱਕ ਕਿਉਂ ਨਾ ਹੋਵੇ, ਉਹਨੂੰ ਵਾਹ ਪੈ ਜਾਂਦਾ ਵੀ ਭਾਈ ਹੁਣ ਮੈਨੂੰ ਕਰਨਾ ਪੈਣਾ, ਲੋਕ ਪਿੱਛੇ ਪੈ ਗਏ ਨੇ, ਹੈ ਨਾ। ਦੇਖੋ ਜੀ, ਜਿੱਦਣ ਮੈਨੂੰ ਇਸ ਪਿੰਡ ਨੇ ਮਾਣ ਬਖਸ਼ਿਆ ਸੀਗਾ, ਪਹਿਲਾਂ ਪੰਚੀ ਦਾ ਮਾਣ ਬਖਸ਼ਿਆ, ਇਸੇ ਪਿੰਡ ਨੇ ਬਖਸ਼ਿਆ ਜੀ, ਫਿਰ ਮੈਨੂੰ ਸਰਪੰਚ ਬਣਾਇਆ। ਮੈਂ ਇਹਨਾਂ ਦੀ ਬਦੌਲਤ ਬਣਿਆ, ਮੈਂ ਇਕੱਲਾ ਤਾਂ ਕੁਝ ਵੀ ਨਹੀਂ ਹੈਗਾ। ਮੈਂ ਅੱਜ ਵੀ ਇਹਨਾਂ ਤੋਂ ਬਿਨਾਂ ਇਕੱਲਾ ਕੁਝ ਨਹੀਂ ਹੈਗਾ। ਜੇ ਅੱਜ ਮੈਨੂੰ ਤੁਸੀਂ ਸਾਬਕਾ ਸਰਪੰਚ ਦੇ ਰੂਪ ਦੇ ਦਿਆਂ, ਸਰਪੰਚ ਵੀ ਇਹਨਾਂ ਨੇ ਬਣਾਇਆ। ਪਰ ਮਸਲਾ ਇਹ ਆ ਕਿ ਕੁਝ ਬੰਦਿਆਂ ਦੇ ਸੁਪਨੇ ਹੁੰਦੇ ਆ ਕਿ ਸਰਪੰਚ ਬਣ ਕੇ ਤੇ ਘਰੇ ਸੌਂ ਜਾਓ। ਇਹ ਨਾ ਗਰੀਬ ਲੋਕਾਂ ਦੀ ਗੱਲ ਨਾ ਸੁਣੋ, ਇਹ ਤਾਂ ਐਵੇਂ ਹੀ ਆ। ਇਹਨਾਂ ਤਾਂ ਭਾਈ ਵੋਟ ਪਾ ਦੇਣੀ ਆ, ਕਿਸੇ ਨੇ ਘੁੱਟ ਦਾਰੂ ਤੇ ਪਾ ਦੇਣੀ ਆ। ਉਹੀ ਗੱਲ ਨਾ, ਵੋਟ ਜੇ ਨਾ ਪਾਉਣਗੇ ਤਾਂ ਦਾਰੂ ਦੱਪਾ ਹੈਗਾ, 4 ਪੈਸੇ ਦੇ ਦਿਆਂਗੇ। ਪਰ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ, ਭਰਾਵੋ, ਜੇ ਤੁਸੀਂ ਆਪਣੇ ਹੱਕਾਂ ਲਈ ਨਾ ਖੜੇ, ਤੁਹਾਡੇ ਨਾਲ ਇਦਾਂ ਹੀ ਵਿਤਕਰੇ ਹੋਣੇ ਆ, ਇਦਾਂ ਹੀ ਤੁਹਾਡੇ ਨਾਲ ਧੱਕੇਸ਼ਾਹੀਆਂ ਹੋਣੀਆਂ। ਤੁਸੀਂ ਇਸ ਇਲੈਕਸ਼ਨ ਦੇ ਵਿੱਚ ਉਹ ਲੋਕਾਂ ਨੂੰ ਜਵਾਬ ਦੇ ਦਿਓ ਜਿਹੜੇ ਚਾਹੁੰਦੇ ਆ ਕਿ ਮਿੱਟੀ ਦੇ ਮਾਧੋ ਆ। ਪਿਛਲੇ 5 ਸਾਲ 'ਚ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਸਮੱਸਿਆ ਤੁਸੀਂ ਗਿਣਾ ਰਹੇ ਹੋ, ਗਰੀਬ ਪਰਿਵਾਰਾਂ ਦੇ ਜਿਹੜੇ ਘਰ ਗੱਬੇ ਜਿੱਦਾਂ ਪਰਦਾ ਲਾ ਕੇ 2 ਪਰਿਵਾਰ ਰਹਿ ਰਹੇ ਨੇ, ਕੋਈ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਜਾਂ ਪਿੰਡ ਵੱਲੋਂ ਕਿ ਉਹਨਾਂ ਦਾ ਸੁਧਾਰ ਥੋੜਾ ਕੀਤਾ ਜਾਵੇ? ਆਉਣ ਵਾਲੇ 5 ਸਾਲ ਦੇ ਵਿੱਚ ਹੀ ਕਿਉਂ ਇਸ ਦੀ ਟੀਚਾ ਰੱਖਿਆ? ਮੈਂ ਸਰ, ਜਦੋਂ ਮੈਨੂੰ ਇਸ ਪਿੰਡ ਨੇ ਮਾਣ ਬਖਸ਼ਿਆ, ਮੈਂ ਆਪਣੇ ਕਾਲਜ 'ਚ 2 ਮੀਟਿੰਗਾਂ ਬੁਲਾਈਆਂ ਜੀ, ਪੂਰੇ ਪਿੰਡ ਦੀਆਂ। ਹਾਂਜੀ, ਸਾਰਿਆਂ ਨੂੰ ਸੱਦੇ, ਅਨਾਉਂਸਮੈਂਟ ਵੀ ਕਰਾਈ, ਪਰਸਨਲੀ ਵੀ ਸੱਦੇ ਭੇਜੇ, ਫੋਨ ਵੀ ਕੀਤੇ ਵੀ ਆਓ ਯਾਰ ਇਹਨਾਂ ਗਰੀਬਾਂ ਦੀ ਆਪਾਂ ਗੱਲ ਕਰੀਏ। ਬਹੁਤੇ ਬੰਦੇ ਜਿਹੜੇ ਨਹੀਂ ਸੀ ਚਾਹੁੰਦੇ, ਉਹਨਾਂ ਨੇ ਸਾਡਾ ਬਾਈਕਾਟ ਕੀਤਾ। ਠੀਕ ਹੈ, ਅੱਜ ਉਹੋ ਹੀ ਬਾਈਕਾਟ ਕਰਨ ਵਾਲੇ ਇਹਨਾਂ ਦੇ ਘਰੇ ਵੋਟ ਲੈਣ ਜਾ ਰਹੇ ਆ। ਮੈਂ ਤਾਂ ਹੁਣ ਇਹਨਾਂ ਤੇ ਗੱਲ ਕਰੂੰਗਾ ਨਾ, ਮੈਨੂੰ ਬਾਈਕਾਟ ਵਾਲਿਆਂ ਨਾਲ ਕੋਈ ਨਾਰਾਜ਼ ਨਹੀਂ। ਚਲੋ, ਉਹਨਾਂ ਦਾ ਸੁਪਨਾ ਸੀ ਵੀ ਇਹਨਾਂ ਗਰੀਬਾਂ ਦੀ ਸੁਣਨੀ ਨਹੀਂ, ਤੇ ਉਹਨਾਂ ਨੇ ਬਾਈਕਾਟ ਕਰਤਾ ਸਾਡਾ। ਠੀਕ ਹੈ, ਮੈਂ ਇਹਨਾਂ ਦੇ ਹੱਕ 'ਚ ਖੜਾ, ਪੁੱਛ ਲਓ ਪਿੰਡ ਨੂੰ। ਜੇ ਮੈਂ ਨਹੀਂ 2 ਮੀਟਿੰਗਾਂ ਬੁਲਾਈਆਂ, ਜੇ ਮੈਂ ਨਹੀਂ ਬੁਲਾਈਆਂ ਤਾਂ ਮੈਂ ਤਦ ਝੂਠਾ ਨਾ। ਸਿਰੇ ਨਹੀਂ ਚੜ ਪਾਇਆ, ਕਹਿਣ ਦਾ ਮਤਲਬ ਤੁਸੀਂ ਕੋਸ਼ਿਸ਼ ਕੀਤੀ। ਅਸੀਂ ਕੋਸ਼ਿਸ਼ ਕੀਤੀ ਆ ਜੀ। ਹੁਣ ਮੈਂ ਇਹ ਬੇਨਤੀ ਕਰੂੰਗਾ, ਮਤਲਬ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਜਿਨ੍ਹਾਂ ਦੇ ਹੱਕ ਮਾਰੇ ਗਏ ਪਿਛਲੇ 30 ਸਾਲ ਤੋਂ, ਉਹ ਉੱਠ ਕੇ ਖੜਨ, ਉਹ ਆਪਣੇ ਹੱਕਾਂ ਲਈ ਵੋਟ ਕਰਨ। ਅਸੀਂ ਉਹਨਾਂ ਦੇ ਨਾਲ ਆ ਜੀ। ਅਵਤਾਰ ਨਿੱਜਰ ਸਾਡਾ ਵੀਰ, ਆਪ ਅਸੀਂ ਸਰਪੰਚ ਇਹਨੂੰ ਹਰਨੇਕ ਭਾਜੀ ਨੂੰ ਹੁਣ ਬਣਾ ਰਿਹਾ, ਮੇਰਾ ਛੋਟਾ ਵੀਰ ਆ, ਸਾਡੇ ਤਾਏ ਜੀ ਦਾ ਬੇਟਾ ਆ। ਅਸੀਂ ਮੁੱਦਾ ਇਹ ਆ ਜੀ ਸਾਡਾ ਮੇਨ, ਪਿੰਡ ਸਾਡੇ 'ਚ ਬਹੁਤ ਕੰਮ ਹੋ ਗਿਆ, ਜਿਹੜੇ ਰਹਿੰਦੇ ਉਹ ਕਰਨੇ ਆ, ਪਰ ਮੇਨ ਮਸਲਾ ਸਾਡਾ ਪਲਾਟਾਂ ਦਾ ਆ ਜੀ। ਅਸੀਂ ਹਾਂਜੀ, ਸ਼ੁਕਰੀਆ। ਸੋ ਹਰਨੇਕ ਬਾਈ ਜੀ, ਤੁਸੀਂ ਉਮੀਦਵਾਰੀ ਤੇ ਇਸ ਵਾਰੀ ਸਰਪੰਚੀ ਦੇ ਖੜੇ ਹੋ, ਤੁਹਾਡਾ ਕੀ ਰੋਡ ਮੈਪ ਹੈ? ਤੁਸੀਂ ਕੀ ਵਿਲੱਖਣ ਸੋਚਿਆ ਹੋਇਆ? ਇਹ ਤਾਂ ਚਲੋ ਤੁਹਾਡੇ ਸਹਿਯੋਗ ਕਰਨਗੇ, ਪਰ ਜਿਹੜਾ ਅਹੁਦਾ ਹੈ, ਉਹ ਅਹੁਦੇ ਦਾ ਜਿਹੜੀ ਸ਼ਾਨ ਤੁਸੀਂ ਵਧਾਉਣੀ ਹੈ ਉਸ ਕੁਰਸੀ ਦੀ, ਤੁਸੀਂ ਕੀ ਰੋਡ ਮੈਪ ਸੋਚਿਆ ਹੋਇਆ ਆਪਣੇ ਪੱਧਰ ਤੇ? ਤੁਸੀਂ ਪਿੰਡ 'ਚ ਵਿਚਰਦੇ ਹੋਵੋਗੇ, ਇੱਥੇ ਹੀ ਵੱਡੇ ਹੋਏ ਹੋ, ਇੱਥੇ ਹੀ ਜੰਮੇ ਪਲੇ ਹੋ, ਤੇ ਤੁਸੀਂ ਪਿੰਡ ਨੂੰ ਦੇਖ ਕੇ ਪਿੰਡ ਦੀਆਂ ਸਮੱਸਿਆਵਾਂ ਕਿਹੜੀਆਂ ਨੋਟ ਕੀਤੀਆਂ ਨੇ, ਫਿੰਗਰ ਟਿਪਸ ਤੇ ਬੰਦਾ ਕਰ ਲੈਂਦਾ। ਉਸ ਤੋਂ ਬਾਅਦ ਤੁਹਾਡਾ ਰੋਡ ਮੈਪ ਕੀ ਹੈ ਜੋ ਤੁਸੀਂ ਤਿਆਰ ਕੀਤਾ ਹੋਇਆ? ਦੇਖੋ ਜੀ, ਮੈਂ ਰੋਡ ਮੈਪ ਕੀ ਤਿਆਰ ਕਰਨਾ ਜੀ, ਮੈਂ ਤਾਂ ਪਿੰਡ ਦਾ ਸੇਵਾਦਾਰ ਹਾਂ। ਸੇਵਾ ਲੈ ਕੋਈ ਚੌਧਰ ਵਾਲੀ ਗੱਲ ਨਹੀਂ ਕੋਈ ਏਡੀ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਬਈ ਆਪਾਂ ਜਿਹੜਾ ਡਿਸਪੈਂਸਰੀ ਬਣਾਉਣੀ ਹੈ ਇੱਥੇ, ਆਪਣੀ ਰੋਡ ਸੜਕ ਬਣਾਉਣੀ ਹੈ। ਜੋ ਭਾਜੀ ਹੁਣਾਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਪਹਿਲਾਂ, ਉਹ ਜਿਹੜੇ ਆਪਣੇ ਕਲੋਨੀਆਂ ਦਾ ਮਸਲਾ ਹੱਲ ਕਰਨਾ। ਹੋਰ ਪਿੰਡ ਦੇ ਲੋਕ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਵੀ ਮੇਰਾ ਕੀ ਆਧਾਰ ਹੈ ਪਿੰਡ ਦੇ ਵਿੱਚ, ਸਾਰੇ ਮੈਨੂੰ ਪਿਆਰ ਕਰਦੇ, ਮੈਨੂੰ ਪੂਰਾ ਮਾਣ ਆ ਇਹਨਾਂ ਤੇ। ਤੇ ਲੱਗਦਾ ਵੀ ਜਿੱਤ ਨੇੜੇ ਹੀ ਆ। ਹਾਂਜੀ। ਅੱਛਾ ਜੀ, ਸਹੀ ਹੈ। ਸ਼ੁਕਰੀਆ ਬਾਈ। ਇਹ ਜ਼ਰੂਰ ਦੱਸ ਦਿਓ ਵੀ ਜਿੱਦਾਂ ਤੁਸੀਂ ਦਿਖਾ ਰਹੇ ਹੋ ਇੱਕ ਆ ਇੱਥੇ, ਏਦਾਂ ਇੱਕ ਉਦਣ ਨਹੀਂ ਦਿਖਾਇਆ ਜਿੱਦਣ ਸਰਬਸੰਮਤੀ ਕਰਨ ਦਾ ਟਾਈਮ ਸੀ, ਹਾਲੇ ਫਾਰਮ ਭਰੇ ਜਾ ਰਹੇ ਸੀ, ਕਿੱਦਾਂ ਬਣੀ ਗੱਲ ਜਾਂ ਗੱਲ ਤੋਰੀ ਸੀ ਪਿੰਡ 'ਚ? ਬਿਲਕੁਲ ਤੋਰੀ ਸੀ ਜੀ। ਸਾਰਾ ਪਿੰਡ ਆਪਣੇ ਕੋਲ ਇਕੱਠੇ ਹੋ ਕੇ ਆਏ ਸੀ ਵੀ ਚੱਲ ਅਵਤਾਰ ਆ ਵੀ ਆਪਾਂ ਸਰਬਸੰਮਤੀ ਕਰਨੀ ਆ। ਸੋ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਸੀਗੇ। ਉਹ ਵੈਸੇ ਜਿੱਦਾਂ ਵੀ ਤੁਹਾਨੂੰ ਦੱਸਦਾ ਵੀ ਕਈ ਵਾਰੀ ਹੁੰਦਾ ਨਾ, ਬੰਦੇ ਨੂੰ ਵੀ ਕਿਹਾ ਵੀ ਮੈਂ ਸਰਪੰਚ ਬਣਨਾ ਹੀ ਬਣਨਾ, ਉਹ 1-2 ਬੰਦਿਆਂ ਨੇ ਕਿਹਾ ਵੀ ਨਹੀਂ, ਵੀ ਅਸੀਂ ਤਾਂ ਪੇਪਰ ਭਰਨੇ ਹੀ ਆ, ਜੇ ਤੁਹਾਡੀ ਸਰਬਸੰਮਤੀ ਆ ਤੁਸੀਂ ਕਰੀ ਜਾਓ, ਅਸੀਂ ਨਹੀਂ, ਅਸੀਂ ਤਾਂ ਭਰਨੇ ਹੀ।
ਉਹ ਪੇਪਰਾਂ ਵਾਲੇ ਸੀ ਕਿ ਦਾਰੂ ਦੱਪੇ ਵਾਲੇ ਸੀ ਵੀ ਉਹ ਭਾਈ ਸਾਰੇ ਦਾਰੂ ਦਾ ਪਾਸੇ ਟੁੱਟ ਵਾਲੇ ਜਾਣੀ ਜੀ। ਕਈ ਵਾਰੀ ਇਦਾਂ ਹੁੰਦੀ ਆ, ਜਿੱਦਾਂ ਹੁਣ ਇਹ ਭਾਈ ਸਾਹਿਬ ਨੂੰ ਆਪਾਂ MA ਪਾਸ ਆ, ਹਾਂਜੀ ਵੀਰ ਪੜਿਆ ਲਿਖਿਆ ਆ, ਸੋ ਅਸੀਂ ਉਹ ਬੰਦਾ ਅੱਗੇ ਕਰਨਾ ਚਾਹੁੰਦੇ ਸੀ ਵੀ ਜਿਹੜਾ ਬੰਦਾ ਪੜਿਆ ਲਿਖਿਆ ਹੋਵੇ, ਕੋਈ ਕਿਤੇ ਬੰਦੇ ਨੂੰ ਸੂਝੀ ਹੋਵੇ ਵੀ ਯਾਰ ਇਹ ਆਪਾਂ ਪਿੰਡ ਲਈ ਕਰਨਾ, ਯੂਥ ਦੇ ਨਾਲ ਤੁਰਨ ਵਾਲਾ ਹੋਵੇ, ਹਨਾ। ਜਿੱਦਾਂ BDPO ਸੈਕਟਰੀ ਉਹਨੂੰ ਉਲਝਾ ਨਾ ਸਕੇ ਵੀ ਭਾਈ ਇੱਥੋਂ ਇਦਾਂ ਨਹੀਂ ਇਹ ਤਾਂ ਇਦਾਂ ਹੋਣਾ, ਕਿਉਂਕਿ ਆਪਾਂ ਪਿੰਡਾਂ 'ਚ ਦੇਖਦੇ ਆ ਵੀ ਸੈਕਟਰੀ ਪੰਚਾਇਤਾਂ ਨੂੰ ਚਲਾਈ ਜਾਂਦੇ, ਹਾਲਾਂਕਿ ਪੰਚਾਇਤ ਵੱਡੀ ਹੈ। ਬਿਲਕੁਲ ਜੀ ਬਿਲਕੁਲ। ਜੋ ਸੈਕਟਰੀ ਵਗੈਰਾ ਨਾ ਇਹ ਸਰਪੰਚ ਦੇ ਅੱਗੇ ਚੱਲਣਾ ਚਾਹੀਦਾ, ਸਰਪੰਚ ਨੂੰ ਅੱਗੇ ਨਹੀਂ ਚੱਲਣਾ ਚਾਹੀਦਾ, ਇਹ ਚਲਾਉਂਦੇ ਆ, ਠੀਕ ਹੈ ਨਾ। ਜੇ ਹੁਣ ਬੰਦਾ ਪੜਿਆ ਲਿਖਿਆ ਹੋਊਗਾ, ਬੰਦਾ ਕੰਨੋਂ ਫੜ ਕੇ ਕਹਿ ਸਕਦਾ ਵੀ ਬਾਈ ਆਹ ਕਿੱਦਾਂ ਹੋ ਗਿਆ, ਹਨਾ। ਸੋ ਅਸੀਂ ਇਹੋ ਜਿਹੇ ਮਸਲੇ ਜਿਹੜੇ ਆ ਸਾਡੇ ਵੀ ਜਿਹੜੇ ਪਿੰਡ ਦੇ ਤੌਰ ਤੇ, ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਕਰਨਾ ਚਾਹੁੰਦੇ ਸੀ, ਕੁਝ ਕੁ ਬੰਦਿਆਂ ਨੇ ਸਾਈਨ ਨਹੀਂ ਕੀਤੇ, ਉਹਦੇ ਵਿੱਚ ਨਹੀਂ ਹੋਏ। ਸੋ ਇਸ ਵਾਰ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਇਕੱਠੇ ਹੋ ਕੇ ਪਿੰਡ ਨੇ, ਤਕਰੀਬਨ ਬਾਬੇ ਦੀ ਕਿਰਪਾ ਆ, ਸਾਰਾ ਪਿੰਡ ਇਕੱਠਾ ਆ। ਸੋ ਕੁਝ ਜਿਹੜੇ ਬੰਦਿਆਂ ਨੇ ਕੀਤਾ ਆ ਉਹ ਰਿਜ਼ਲਟ ਉਹ ਵੀ ਆ ਜਾਣਾ, ਹਨਾ। ਤੇ ਸੋ ਅਸੀਂ ਚਾਹੁੰਦੇ ਆ ਜੇ ਪੰਚਾਇਤ ਸਾਰੀ ਇੱਕ ਹੋਊਗੀ ਤੇ ਆਪਾਂ ਕੋਈ ਵੀ ਇਸ ਕੰਮ 'ਚ ਵਿਘਨ ਨਹੀਂ ਪਾ ਸਕਦਾ। ਸੋ ਗਰੀਬਾਂ ਦੇ ਸਿਰ ਤੇ ਛੱਤ ਹੋਊਗੀ, ਪਲਾਟ ਹੋਣਗੇ ਉਹਨਾਂ ਕੋਲ। ਸੋ ਸਾਡੇ ਜਿਨ੍ਹਾਂ ਕੋ ਜਿਹੜਾ ਚੰਗਾ ਰੋਟੀ ਖਾਂਦਾ ਉਸ ਬੰਦੇ ਨੂੰ ਆਪਾਂ ਸਾਰੇ ਹੀ ਪੁੱਛਦੇ ਆਂ ਕਿ ਬਾਈ ਆ ਜਾ ਮੇਰੇ ਘਰੇ ਆ ਜਾ, ਗੱਲ ਹੀ ਕੋਈ ਨਹੀਂ, ਆਪਾਂ ਬਹਿਨੇ ਘੜੀ। ਜਿਹੜਾ ਮਾੜਾ ਬੰਦਾ ਨਾ ਉਹਨੂੰ ਬੰਦਾ ਚਾਹ ਵੀ ਨਹੀਂ ਪੁੱਛਦਾ ਵੀ ਯਾਰ ਇਹਨੂੰ ਸੱਦ ਲਿਆ, ਇਹ ਕਿਤੇ 10 ਰੁਪਏ ਨਾ ਮੰਗ ਲਵੇ, ਹਨਾ। ਇਹ ਚੀਜ਼ ਜੇ ਅਗਲਾ ਆਪਣੇ ਪੈਰੀ ਹੁੰਦਾ, ਸੋ ਸਾਨੂੰ ਅਗਲਾ ਅੱਜ ਕੱਲ੍ਹ ਪਲਾਟ ਲੈਣ ਦੀ ਕਿਸੇ 'ਚ ਹਿੰਮਤ ਨਹੀਂ। ਸੋ ਜੇ ਉਹ ਸਰਕਾਰੀ ਤੌਰ ਤੇ ਸਾਡੇ ਕੋਲ ਜ਼ਮੀਨ ਪਈ, ਸਾਰਾ ਕੁਝ ਪਿਆ, ਜੇ ਉਹ ਮਿਲਦੇ ਆ ਨਾ, ਸਾਡਾ ਪਹਿਲ ਦੇ ਆਧਾਰ ਤੇ ਸਾਡਾ ਇਹੀ ਸੁਪਨਾ। ਇੱਥੇ ਬਾਈ ਮੈਂ ਇੱਕ ਗੱਲ ਜੋੜ ਦਿਆਂ, ਸਾਰੀਆਂ ਪਿੰਡਾਂ ਪੰਚਾਇਤਾਂ ਵਾਲੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ, ਜਿਸ ਤਰੀਕੇ ਦੇ ਨਾਲ ਇਸ ਪਿੰਡ ਦਾ ਤਹੀਆ ਹੈ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਘੱਟੋ ਘੱਟ ਪਿੰਡ ਦੇ ਉਹਨਾਂ ਗਰੀਬ ਗੁਰਬਿਆਂ ਲਈ ਕੰਮ ਕਰਨਾ ਹੈ, ਉਹਨਾਂ ਨੂੰ ਪਲਾਟ ਮੁਹੱਈਆ ਕਰਵਾਉਣੇ ਨੇ ਪਿੰਡ ਦੀ ਜਿਹੜੀ ਸਾਂਝੀ ਜ਼ਮੀਨ ਹੈ ਉਸ ਦੇ ਵਿੱਚੋਂ। ਪਰ ਬਹੁਤ ਪਿੰਡਾਂ ਦੇ ਵਿੱਚ ਬੀਤੇ ਸਮੇਂ 'ਚੋਂ ਇਹ ਖਬਰਾਂ ਵੀ ਆਉਂਦੀਆਂ ਨੇ ਕਿ ਜਦੋਂ ਬੋਲੀ ਲੱਗਦੀ ਹੈ ਪਿੰਡ ਦੀ ਪੰਚਾਇਤੀ ਜ਼ਮੀਨ ਦੀ, ਤਾਂ SC ਲਈ ਜਿਹੜੀ ਰਿਜ਼ਰਵ ਹੁੰਦੀ ਰੱਖਣੀ ਹੁੰਦੀ ਹੈ ਜ਼ਮੀਨ, ਉਹ ਵੀ ਨਾ ਤਾਂ SC ਦਾ ਵਰਤਿਆ ਜਾਂਦਾ ਹੈ ਬਾਈ, ਉਹਨੂੰ ਕੋਈ ਜ਼ਿਮੀਂਦਾਰ ਜਾਂ ਕੋਈ ਹੋਰ ਧਨਾੜ ਜਾਂਦਾ ਪਿੰਡ ਦਾ ਲੰਬੜ ਹੁੰਦਾ ਹੈ, ਉਹ ਸਰਪੰਚੀਆਂ ਆਪਣੇ ਘਰ ਰੱਖਣ ਲਈ ਆਪਣੇ ਘਰ ਦੇ ਸੀਰੀ ਨੂੰ ਸਰਪੰਚੀ ਤੇ ਖੜਾ ਕਰ ਦਿੰਦਾ। ਬਹੁਤ ਤਰ੍ਹਾਂ ਦੀਆਂ ਤਸਵੀਰਾਂ ਆਉਂਦੀਆਂ ਨੇ, ਪਰ ਇਹ ਵਿਲੱਖਣ ਤਸਵੀਰ ਹੈ ਕਿ ਭਾਈ ਉਹ ਸੱਚੀਓ ਕੁਝ ਕਰਨਾ ਚਾਹੁੰਦੇ ਨੇ। ਜਿੱਦਾਂ ਬਾਈ ਹੁਣੀ ਪਹਿਲਾਂ ਵੀ ਪੁਰਾਣੇ ਸਰਪੰਚ ਜਿਹੜੇ ਰਹੇ ਨੇ, ਉਹਨਾਂ ਨੇ ਗੱਲ ਦੱਸੀ ਕਿ ਅਸੀਂ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਹਮੇਸ਼ਾ ਅੜਿੱਕਾ ਤਾਂ ਲੋਕਾਂ ਦੇ ਵੱਲੋਂ ਡਾਇਆ ਹੀ ਜਾਂਦਾ ਹੈ। ਸਰਬਸੰਮਤੀ ਕਰਨੀ ਸੀ, ਸਰਬਸੰਮਤੀ ਨਹੀਂ ਕਰਨ ਦਿੱਤੀ ਜਾਂਦੀ। ਆਖਰੀ ਹਲਫ ਲੈਣੇ ਆ ਸਾਰਿਆਂ ਦੇ ਵੱਲੋਂ। ਭਾਈ ਅੰਤ 'ਚ ਕੀ ਕਹਿਣਾ ਚਾਹੁੰਦੇ ਹੋ, ਜਿਹੜੀਆਂ ਪੰਚਾਇਤਾਂ, ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ, ਤੁਹਾਡੇ ਪਿੰਡ ਦੀ ਇਸ ਰਿਪੋਰਟ ਨੂੰ ਦੇਖ ਰਹੇ ਨੇ? ਸੋ ਮੈਂ ਨਾ ਸਾਰੇ ਜਿੰਨੇ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ, ਜਿੱਥੇ ਸਰਬਸੰਮਤੀ ਹੋ ਗਈ, ਉਹਨਾਂ ਪਿੰਡਾਂ ਨੂੰ ਤਾਂ ਬਹੁਤ ਬਹੁਤ ਮੁਬਾਰਕ ਆ। ਸੋ ਉਸ ਪਿੰਡਾਂ ਨਾਲ ਦੇ ਪਿੰਡ ਨਹੀਂ ਕਹਿ ਸਕਦੇ ਵੀ, ਹਨਾ, ਪੜ੍ਹੇ ਲਿਖੇ ਕਹਿ ਸਕਦੇ ਆ ਵੀ ਜਿੱਥੇ ਇਹ ਕੰਮ ਚੱਲ ਰਿਹਾ ਆ ਉੱਥੇ ਕਹਿ ਲਓ ਪੜ੍ਹੇ ਲਿਖੇ ਅਨਪੜ੍ਹ ਵੀ ਆਪਾਂ ਕਹਿ ਸਕਦੇ ਆ, ਕਿਉਂਕਿ ਚੱਲ ਰਿਹਾ ਹਰੇਕ ਜਗ੍ਹਾ ਤੇ ਇਹ ਚੱਲ ਰਿਹਾ। ਸੋ ਅਸੀਂ ਜਿੱਦਾਂ ਕਿ ਪਿੰਡ ਦੇ ਲਈ, ਜਿੱਦਾਂ ਆਪਾਂ ਹੁਣ ਅਸੀਂ ਸਾਡੇ ਪਿੰਡ 'ਚ NRI ਵੀਰਾਂ ਨੇ ਖਾਸ ਯੋਗਦਾਨ ਦਿੱਤਾ, ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਨੂੰ ਪੰਚਾਇਤ ਦੀ ਲੋੜ ਨਹੀਂ ਸੀ, ਅਸੀਂ ਲਾਈ ਗਏ, ਜਿੱਦਾਂ ਪੈਸਾ ਆਈ ਗਿਆ ਲਾਈ ਗਏ, ਬਹੁਤ ਕੀਤੀ। ਸੋ ਕੁਛ ਗੱਲਾਂ ਇਹ ਹੁੰਦੀਆਂ ਕਿ ਆਪਾਂ NRI ਵੀਰਾਂ ਦੇ ਸਹਿਯੋਗ ਨਾਲ ਨਹੀਂ ਕਰ ਸਕਦੇ ਤੇ ਪਿੰਡ ਦੇ ਵੀਰਾਂ ਨਾਲ ਰਲ ਕੇ ਨਹੀਂ ਕਰ ਸਕਦੇ, ਕਿਉਂਕਿ ਸਰਕਾਰੀ ਮਤੇ ਪੈਣੇ ਹੁੰਦੇ ਆ। ਜਿੱਦਾਂ ਜਗ੍ਹਾ ਹੀ ਸਰਕਾਰੀ ਹੁੰਦੀ ਆ, ਉੱਥੇ ਤੁਸੀਂ ਬਾਹਰਲਾ ਪੈਸਾ ਛੇਤੀ ਲਾ ਨਹੀਂ ਹੁਣ ਸਾਡੇ ਕੋਲ ਜਗ੍ਹਾ ਪਈ, ਅਸੀਂ ਉੱਥੇ ਇੱਕ ਗਰਾਊਂਡ ਬਣਾਉਣੀ ਚਾਹੁੰਦੇ ਆ, ਅਸੀਂ ਬਣਾ ਨਹੀਂ ਸਕਦੇ, ਸਟੇਡੀਅਮ ਨਹੀਂ, ਕੁਛ ਇਹਦਾ ਕਰ ਨਹੀਂ ਸਕਦੇ, ਕਿਉਂਕਿ ਪਾਸ ਹੋਊ ਤਾਂ ਹੋਊ। ਇਸ ਕਰਕੇ ਅਸੀਂ ਹੁਣ ਇਹ ਪੰਚਾਇਤ ਦੇ ਵਿੱਚ ਸਾਰਿਆਂ ਨੇ ਹਿੱਸਾ ਇਸ ਵਿੱਚ ਬੜੇ ਹੀ ਇਸ ਕਰਕੇ ਆ। ਸੋ ਪੰਚਾਇਤ ਵੀ ਆਪਣੀ ਹੋਊਗੀ ਤੇ ਅਸੀਂ ਹੋਰ ਵੀ ਕੁਝ NRI ਵੀਰਾਂ ਦਾ ਸਹਿਯੋਗ ਆ, ਕੁਝ ਸਾਡੇ ਪਿੰਡ ਵੱਲੋਂ ਹੋਊਗਾ ਤੇ ਕੁਝ ਪਿੰਡ ਦੇ ਲਈ। ਸੋ ਅਸੀਂ ਪਿੰਡ ਲਈ ਇਹ ਚਾਹੁੰਦੇ ਆ ਵੀ ਜਿੱਦਾਂ ਸਾਡੇ ਪਿੰਡ ਦੀ ਜਿਹੜੀ ਸ਼ਾਨ ਹੈ ਨਾ, ਸਾਡਾ ਪਿੰਡ ਤਕਰੀਬਨ ਅੱਧਿਓਂ ਜ਼ਿਆਦਾ ਪਿੰਡ ਬਾਹਰ ਗਿਆ। ਜਦੋਂ ਇੱਕ ਪਾਸਾ ਤੁਸੀਂ ਦੇਖੋਗੇ, ਤੁਸੀਂ ਕੋਠੀਆਂ ਦੇਖਣੀਆਂ, ਟੈਂਕਾਂ ਜਾਂ ਜਾਲੀਆਂ, ਕੀ ਕੁਝ ਬਣਿਆ, ਜਿੰਦੇ ਲੱਗੇ ਖਾਲੀ ਪਈਆਂ, ਘੱਟੋ ਘੱਟ ਖੇਤ ਵਿੱਚ ਕੋਠੀਆਂ ਜਿਹੜੀਆਂ ਵਿੱਚ ਬੋਹੜ ਹਰੇ ਹੋਏ ਆ ਸਾਡੇ ਪਿੰਡ ਦੇ ਵਿੱਚ ਹੈਗੀਆਂ, ਛੱਤਾਂ ਦੇ ਉੱਪਰ ਘਾਹ ਹਰਾ ਹੋਇਆ। ਤੇ ਜੇ ਤੁਸੀਂ ਇੱਕ ਪਾਸੇ ਜਾਓਗੇ ਤੇ 1x12 ਦੇ ਕਮਰੇ ਦੇ ਵਿੱਚ ਨਾ 2-2 ਪਰਿਵਾਰ ਪਰਦਾ ਲਾ ਕੇ ਰਹਿਣ ਡਏ। ਸੋ ਅਸੀਂ ਚਾਹੁੰਦੇ ਹਾਂ ਵੀ ਰੱਜੇ ਨੂੰ ਰਜਾਉਣ ਦਾ ਨਹੀਂ ਫਾਇਦਾ। ਜੇ ਕਿਸੇ ਗਰੀਬ ਦਾ ਆਪਾਂ ਕੋਈ ਹੱਲ ਕਰ ਸਕਦੇ ਹਾਂ ਨਾ, ਫਿਰ ਪਿੰਡ ਦੇ ਕੰਮ ਬਾਕੀ ਹੋਣ ਨਾ ਹੋਣ, ਪਰ ਮੇਨ ਸਾਡਾ ਇਸ ਵਾਰ ਇਹੀ ਆ ਵੀ ਅਸੀਂ ਇਹ ਕੰਮ ਜ਼ਰੂਰ ਕਰਨਾ ਪਿੰਡ ਦੇ ਵਿੱਚ। ਬਹੁਤ ਬਹੁਤ ਧੰਨਵਾਦ ਬਾਈ। ਸੋ ਇਹ ਗੋਬਿੰਦਪੁਰ ਜ਼ਿਲ੍ਹਾ ਜਲੰਧਰ ਦੀ ਪੰਚਾਇਤ
ਦੇ ਵਿੱਚ ਆਪਾਂ ਖੜੇ ਸੀ, ਸੱਥ ਦੇ ਵਿੱਚ ਖੜੇ ਸੀ। ਪੁਰਾਣੀ ਪੰਚਾਇਤ ਦੇ ਨੁਮਾਇੰਦੇ ਮੌਜੂਦ ਸੀ ਤੇ ਜਿਹੜੇ ਹੁਣ ਨਵੇਂ ਉਮੀਦਵਾਰ ਨੇ ਉਹ ਲੋਕ ਤੇ ਪਿੰਡ ਦੇ ਪਤਵੰਤੇ ਸੱਜਣਾ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦਾ ਏਜੰਡਾ ਸੁਣਿਆ ਹੈ ਕਿ ਉਹ ਕਰਨਾ ਕੀ ਚਾਹੁੰਦੇ ਨੇ ਪਿੰਡ ਦੇ ਲਈ। ਸਾਰੀ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ